ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 8 ਦਸੰਬਰ ਦਾ ਦਿਨ 1705 ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦੇ ਗ੍ਰਿਫਤਾਰ। 6 ਦਸੰਬਰ 1705 ਦੀ ਸਵੇਰ ਨੂੰ ਸਰਸਾ ਨਦੀ ਪਾਰ ਕਰਨ ਮਗਰੋਂ ਮਾਤਾ ਗੁਜਰੀ ਜੀ ਤੇ 2 ਛੋਟੇ ਸਾਹਿਬਜ਼ਾਦੇ ਚਮਕੌਰ ਸਾਹਿਬ ਵੱਲ ਚਲੇ ਗਏ। ਇਹਨਾਂ ਤਿੰਨਾਂ ਨਾਲ ਭਾਈ ਦੁੰਨਾ ਸਿੰਘ ਤੇ ਬੀਬੀ ਸੁਪਿੱਕੀ ਸੀ, ਜੋ ਕਈ ਸਾਲਾਂ ਤੋਂ ਮਾਤਾ ਗੁਜਰੀ ਜੀ ਦੀ ਸੇਵਾ ਕਰਦੀ ਸੀ। ਮਾਤਾ ਗੁਜਰੀ, 2 ਸਾਹਿਬਜ਼ਾਦੇ, 2 ਸੇਵਕ 6 ਦਸੰਬਰ ਨੂੰ ਚਮਕੌਰ ਸਾਹਿਬ ਪੁੱਜ ਗਏ। ਇੱਥੋਂ ਉਹਨਾਂ ਨੂੰ ਧੁੰਮਾ ਤੇ ਦਰਬਾਰੀ, ਜੋ ਕਿਸੇ ਵੇਲੇ ਇਲਾਕੇ ਦੇ ਮਸੰਦ ਸਨ, ਆਪਣੇ ਪਿੰਡ ਸਹੇੜੀ ਲੈ ਗਏ। ਬਹੁਤੇ ਸੋਮਿਆਂ 'ਚ ਜ਼ਿਕਰ ਹੈ ਕਿ ਉਹਨਾਂ ਨੂੰ ਗੰਗੂ ਬ੍ਰਾਹਮਣ ਨਾਂ ਦਾ ਰਸੋਈਆ, ਜੋ ਗੁਰੂ ਦੇ ਲੰਗਰ ਵਿੱਚ ਕਈ ਸਾਲ ਨੌਕਰੀ ਕਰਦਾ ਰਿਹਾ ਸੀ, ਆਪਣੇ ਨਾਲ ਪਿੰਡ ਸਹੇੜੀ ਲੈ ਗਿਆ ਸੀ। ਰਸੋਈਏ ਗੰਗੂ ਬਾਰੇ ਇੱਥੇ ਬਹਿਸ ਕਰਨੀ ਸ਼ਾਇਦ ਠੀਕ ਨਾ ਹੋਵੇ, ਕਿਉਂਕਿ ਇਤਿਹਾਸਕਾਰ ਇੱਥੇ ਇਹ ਸਾਬਤ ਨਹੀਂ ਕਰਨਾ ਚਾਹੁੰਦਾ ਕਿ ਗੁਰੂ ਦੇ ਲੰਗਰ 'ਚ ਗੰਗੂ ਵੀ ਸੀ ਜਾਂ ਨਹੀਂ। ਜੇ ਸੀ ਤਾਂ ਕੀ ਉੱਥੇ ਰਸੋਈਏ ਨੌਕਰੀ ਤੇ ਰੱਖੇ ਹੋਏ ਸਨ? ਕੀ ਸੰਗਤਾਂ ਲੰਗਰ ਤਿਆਰ ਕਰਨ ਦੀ ਸੇਵਾ ਨਹੀਂ ਸਨ ਕਰਿਆ ਕਰਦੀਆਂ? ਕਿਤੇ ਗੰਗੂ ਦਾ ਪਾਤਰ ਸਿਰਫ ਇਸ ਕਰਕੇ ਤਾਂ ਨਹੀਂ ਲਿਆਂਦਾ ਗਿਆ ਕਿ ਲੰਗਰ ਸਿਰਫ ਬ੍ਰਾਹਮਣ ਹੀ ਤਿਆਰ ਕਰਦੇ ਸਨ ਜਾਂ ਕਰ ਸਕਦੇ ਸਨ? ਤਵਾਰੀਖ ਮੁਤਾਬਕ ਮਾਤਾ ਜੀ ਅਤੇ 2 ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਸਹੇੜੀ ਪੁੱਜੇ। ਰਾਤ ਵੇਲੇ ਘਰ ਠਹਿਰਾਉਣ ਵਾਲੇ ਮੇਜ਼ਬਾਨ ਨੇ ਮਾਤਾ ਜੀ ਦੀ ਮੋਹਰਾਂ ਵਾਲੀ ਥੈਲੀ ਚੋਰੀ ਕਰ ਲਈ। ਮਾਤਾ ਜੀ ਦੀ ਚੋਰੀ ਦੀ ਗੱਲ ਕਰਨ ਤੇ ਉਹਨਾਂ ਨੇ ਮੋਰਿੰਡਾ ਪੁਲਿਸ ਨੂੰ, ਜੋ ਕਿ ਉੱਥੋਂ 3-4 ਕਿਲੋਮੀਟਰ ਦੀ ਦੂਰੀ ਤੇ ਸੀ, ਇਤਲਾਹ ਦੇ ਕੇ ਤਿੰਨਾਂ ਨੂੰ ਗ੍ਰਿਫਤਾਰ ਕਰਵਾ ਦਿੱਤਾ। ਇਹ ਗ੍ਰਿਫਤਾਰੀ 8 ਦਸੰਬਰ 1705 ਨੂੰ ਹੋਈ ਸੀ। 1705 ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਪੁੱਜੇ। 7 ਦਸੰਬਰ 1705 ਦੀ ਰਾਤ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨਬੀ ਖਾਨ ਤੇ ਗਨੀ ਖਾਨ ਦੀ ਮਦਦ ਨਾਲ ਚਮਕੌਰ ਦੀ ਗੜੀ ਚੋਂ ਨਿਕਲ ਕੇ ਮਾਛੀਵਾੜਾ ਚੱਲ ਪਏ ਤੇ 8 ਦਸੰਬਰ ਦੀ ਸਵੇਰ ਨੂੰ ਉੱਥੇ ਪਹੁੰਚ ਗਏ। ਪਹਿਲਾਂ ਆਪ ਗੁਲਾਬੇ ਦੇ ਬਾਗ 'ਚ ਠਹਿਰੇ ਤੇ ਰਾਤ ਨੂੰ ਭਾਈ ਜੀਵਨ ਸਿੰਘ ਦੇ ਘਰ ਚਲੇ ਗਏ। 1919 ਸਿੱਖ ਲੀਗ ਜਥੇਬੰਦੀ ਕਾਇਮ ਕੀਤੀ ਗਈ। 30 ਮਾਰਚ 1919 ਦੇ ਦਿਨ ਸਰਦਾਰ ਬਹਾਦਰ ਗੱਜਣ ਸਿੰਘ, ਕੌਂਸਲ ਦੇ ਕੁਝ ਹੋਰ ਸਿੱਖ ਮੈਂਬਰ ਤੇ ਕੁਝ ਸਿੱਖ ਰਈਸ ਲਾਹੌਰ ਵਿੱਚ ਇਕੱਠੇ ਹੋਏ ਤੇ ਉਹਨਾਂ ਨੇ ਸਿੱਖਾਂ ਦੇ ਹੱਕਾਂ ਦੀ ਇੱਕ ਸਿਆਸੀ ਜਥੇਬੰਦੀ ਬਣਾਉਣ ਦਾ ਫੈਸਲਾ ਕੀਤਾ। 13 ਅਪ੍ਰੈਲ 1919 ਦੇ ਦਿਨ ਅੰਮ੍ਰਿਤਸਰ 'ਚ ਜਲਿਆਂਵਾਲੇ ਬਾਗ 'ਚ ਜਨਰਲ ਡਾਇਰ ਨੇ 379 ਬੇਗੁਨਾਹ ਲੋਕਾਂ ਨੂੰ ਕਤਲ ਅਤੇ 1200 ਤੋਂ ਵੱਧ ਲੋਕਾਂ ਨੂੰ ਜ਼ਖਮੀ ਕਰਕੇ ਪੰਜਾਬ 'ਚ ਦਹਿਸ਼ਤ ਦੇ ਨਾਲ-ਨਾਲ ਹੀ ਰੋਹ ਦਾ ਮਾਹੌਲ ਪੈਦਾ ਕਰ ਦਿੱਤਾ ਸੀ। ਇਸ ਦੌਰਾਨ ਅਰੂੜ ਸਿੰਘ ਸਰਵਰਾ ਨੇ ਡਾਇਰ ਨੂੰ ਦਰਬਾਰ ਸਾਹਿਬ 'ਚ ਰਸਮੀ ਸਿਰੋਂ ਪਾ ਦਿੱਤਾ। ਇਸ ਨਾਲ ਸਿੱਖਾਂ 'ਚ ਇਨ੍ਹਾਂ ਰਈਸਾਂ ਤੇ ਪੁਜਾਰੀਆਂ ਵਾਸਤੇ ਨਫ਼ਰਤ ਦਾ ਮਾਹੌਲ ਬਣ ਗਿਆ। ਇਸ ਕਰਕੇ ਸਿਆਸੀ ਸਿੱਖ ਜਥੇਬੰਦੀਆਂ ਬਣਾਉਣ ਦੀ ਕਾਰਵਾਈ 'ਚ ਕੁਝ ਚਿਰ ਵਾਸਤੇ ਖੜੋਤ ਆ ਗਈ। 7 ਮਹੀਨੇ ਦੀ ਖਾਮੋਸ਼ੀ ਮਗਰੋਂ ਨਵੰਬਰ 1919 ਦੇ ਦਿਨ ਦੂਜੇ ਹਫ਼ਤੇ ਇਹ ਸਰਗਰਮ ਸਿੱਖ ਫਿਰ ਇਕੱਠੇ ਹੋਏ ਤੇ ਉਹਨਾਂ ਨੇ 8 ਦਸੰਬਰ ਦੇ ਦਿਨ ਇਸ ਦਾ ਐਲਾਨ ਕਰਨ ਦਾ ਫੈਸਲਾ ਕੀਤਾ। ਮੁਸਲਮਾਨਾਂ ਦੀ ਮੁਸਲਿਮ ਲੀਗ ਵਾਂਗ ਨਵੀਂ ਜਥੇਬੰਦੀ ਦਾ ਨਾਮ ਹੀ ਸਿੱਖ ਲੀਗ ਰੱਖਿਆ ਗਿਆ, ਜੋ ਮਗਰੋਂ ਸੈਂਟਰਲ ਸਿੱਖ ਲੀਗ ਹੋ ਗਿਆ। 1933 ਕੈਨੇਡਾ 'ਚ 1914 'ਚ ਸਿੱਖਾਂ ਨੂੰ ਸ਼ਹੀਦ ਕਰਨ ਵਾਲਾ ਬੇਲਾ ਸਿੰਘ ਜਿਆਣ ਕਤਲ। ਕਾਮਾਗਾਟਾਮਾਰੂ ਜਹਾਜ਼ ਦੇ ਜਾਣ ਮਗਰੋਂ ਕੈਨੇਡਾ ਦੇ ਅੰਗਰੇਜ਼ ਹਾਕਮ ਸਿੱਖਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਸਜ਼ਾ ਦੇਣਾ ਚਾਹੁੰਦੇ ਸਨ। ਉਹਨਾਂ ਨੂੰ ਭਾਈ ਭਾਗ ਸਿੰਘ ਭਿੱਖੀਵਿੰਡ, ਭਾਈ ਬਲਵੰਤ ਸਿੰਘ ਗ੍ਰੰਥੀ, ਭਾਈ ਪਤਨ ਸਿੰਘ ਦਲੇਲ ਸਿੰਘ ਵਾਲਾ, ਭਾਈ ਸੁੰਦਰ ਸਿੰਘ ਬਾੜੀਆਂ ਤੇ ਭਾਈ ਹਰਨਾਮ ਸਿੰਘ ਸਾਰੀ ਵਧੇਰੇ ਚੁੱਭਦੇ ਸਨ। ਅੰਗਰੇਜ਼ਾਂ ਨੇ ਸਿੱਖਾਂ ਵਿਰੁੱਧ ਪੁਲਿਸ ਅਤੇ ਖੁਫੀਆ ਮਹਿਕਮੇ 'ਚ ਇੱਕ ਸੈੱਲ ਕਾਇਮ ਕੀਤਾ ਹੋਇਆ ਸੀ, ਜਿਸ ਦਾ ਇੰਚਾਰਜ ਇੱਕ ਅੰਗਰੇਜ਼ ਹਪਕਿਨਸਨ ਸੀ, ਜੋ ਇੰਟੈਲੀਜੈਂਸ ਮਹਿਕਮੇ ਦਾ ਇੱਕ ਅਫਸਰ ਸੀ। ਉਸਨੇ ਬੇਲਾ ਸਿੰਘ ਜਿਆਣ, ਬਾਬੂ ਸਿੰਘ, ਹਰਨਾਮ ਸਿੰਘ, ਮਿਲਸਾਈਡ ਗੁਰਦੁਆਰੇ ਦੇ ਇੱਕ ਸਾਬਕਾ ਗ੍ਰੰਥੀ, ਜੋ ਬਾਬੂ ਸਿੰਘ ਦੇ ਨਾਲ ਇੱਕੋ ਕਮਰੇ 'ਚ ਰਹਿੰਦਾ ਸੀ, ਅਰਜਨ ਸਿੰਘ ਤੇ 1-2 ਹੋਰ ਪੰਜਾਬੀ ਆਪਣੇ ਏਜੰਟ ਬਣਾਏ ਹੋਏ ਸਨ। 31 ਅਗਸਤ 1914 ਦੇ ਦਿਨ ਹਰਨਾਮ ਸਿੰਘ ਦੀ ਲਾਸ਼ ਮਿਲੀ। ਕਿਸੇ ਨੇ ਉਸ ਦਾ ਸਿਰ ਵੱਢ ਕੇ ਲਾਸ਼ ਜੰਗਲ ਵਿੱਚ ਸੁੱਟ ਦਿੱਤੀ ਸੀ। ਚਰਚਾ ਸੀ ਕਿ ਇਹ ਐਕਸ਼ਨ ਜਗਤ ਸਿੰਘ ਸੁਰ ਸਿੰਘ ਦਾ ਸੀ। ਇਹ ਹਰਨਾਮ ਸਿੰਘ 17 ਅਗਸਤ ਤੋਂ ਹੀ ਗਾਇਬ ਸੀ, ਕਿਉਂਕਿ ਪੁਲਿਸ ਨੂੰ ਕਾਤਲਾਂ ਦਾ ਪਤਾ ਨਾ ਲੱਗਾ। ਇਸ ਕਰਕੇ ਗਦਾਰਾਂ ਦੇ ਹੌਸਲੇ ਬੁਰੀ ਤਰ੍ਹਾਂ ਡਿੱਗੇ ਸਨ। ਗਦਾਰਾਂ ਦੀ ਬਦਕਿਸਮਤੀ ਕਿ 3 ਸਤੰਬਰ ਨੂੰ ਆਪਣੇ ਹੀ ਇੱਕ ਦੋਸਤ ਰਾਮ ਸਿੰਘ ਹੱਥੋਂ ਗਲਤੀ ਨਾਲ ਗੋਲੀ ਚੱਲ ਜਾਣ ਕਾਰਨ ਅਰਜਨ ਸਿੰਘ ਵੀ ਮਾਰਿਆ ਗਿਆ। ਹੁਣ ਬੇਲਾ ਸਿੰਘ ਸਿੱਖ ਆਗੂਆਂ ਤੇ ਵਾਰ ਕਰਨਾ ਚਾਹੁੰਦਾ ਸੀ। 5 ਸਤੰਬਰ ਦੇ ਦਿਨ ਉਸ ਦੇ ਸੰਸਕਾਰ ਮਗਰੋਂ ਸਿੱਖ ਗੁਰਦੁਆਰੇ 'ਚ ਬੈਠੇ ਸੀ ਤਾਂ ਬੇਲਾ ਸਿੰਘ ਨੇ ਭਾਗ ਸਿੰਘ ਭਿੱਖੀਵਿੰਡ, ਜ਼ਿਲ੍ਹਾ ਅੰਮ੍ਰਿਤਸਰ ਤੇ ਗੋਲੀਆਂ ਚਲਾਈਆਂ। ਉਸ ਦੇ ਬਚਾਅ ਵਾਸਤੇ ਬਤਨ ਸਿੰਘ ਦਲੇਲ ਸਿੰਘ ਵਾਲਾ, ਜ਼ਿਲ੍ਹਾ ਮਾਨਸਾ ਅੱਗੇ ਆਇਆ। ਬੇਲਾ ਸਿੰਘ ਨੇ ਉਸ ਤੇ ਵੀ ਫਾਇਰ ਕਰ ਦਿੱਤਾ। ਉਹ ਦੋਵੇਂ ਅਗਲੇ ਦਿਨ ਚੜ੍ਹਾਈ ਕਰ ਗਏ। ਭਾਵੇਂ ਸਰਕਾਰ ਨੇ ਬੇਲਾ ਸਿੰਘ ਤੇ ਮੁਕੱਦਮਾ ਚਲਾਇਆ, ਪਰ ਇਹ ਵਿਖਾਵੇ ਦੀ ਕਾਰਵਾਈ ਸੀ। ਬੇਲਾ ਸਿੰਘ ਦੇ ਹੱਕ ਵਿੱਚ ਮੁਕਾਮੀ ਹਿੰਦੂ ਬਾਬੂ, ਠਾਕਰ, ਸੇਵਾ, ਅਮਰਨੱਥਾ, ਗੰਗੂਰਾਮ ਤੇ ਡਾਕਟਰ ਰਘੁਨਾਥ ਤੋਂ ਇਲਾਵਾ ਹਪਕਿਨਸਨ ਸਫਾਈ ਦੇ ਗਵਾਹ ਵਜੋਂ ਪੇਸ਼ ਹੋਇਆ ਤੇ ਇਹਨਾਂ ਦੇ ਕਤਲਾਂ ਨੂੰ ਆਪਣੇ ਬਚਾਅ ਵਾਸਤੇ ਕੀਤੇ ਕਤਲ ਗਰਦਾਨਿਆ। ਇਸ ਮਗਰੋਂ ਸਰਕਾਰ ਨੇ ਚੋਖਾ ਇਨਾਮ ਤੇ ਜ਼ਮੀਨ ਦੇ ਕੇ ਬੇਲਾ ਸਿੰਘ ਨੂੰ ਪੰਜਾਬ ਭੇਜ ਦਿੱਤਾ ਤੇ ਉਹ ਆਪਣੇ ਪਿੰਡ ਜਿਆਣ 'ਚ ਹੀ ਰਹਿਣ ਲੱਗ ਪਿਆ। ਇੱਥੇ ਵੀ ਉਸਨੇ ਪੁਲਿਸ ਨੂੰ ਬੱਬਰ ਅਕਾਲੀਆਂ ਵਿਰੁੱਧ ਸੂਹਾਂ ਦਿੱਤੀਆਂ। ਉਸ ਨੂੰ ਸਰਕਾਰੀ ਹਿਫਾਜ਼ਤ ਵੀ ਦਿੱਤੀ ਗਈ, ਇਸ ਕਰਕੇ ਸਿੱਖ ਉਸ ਨੂੰ ਸਜ਼ਾ ਨਾ ਦੇ ਸਕੇ। ਹੌਲੀ-ਹੌਲੀ ਉਹ ਵੀ ਸਿੱਖਾਂ ਵੱਲੋਂ ਬੇਫਿਕਰਾ ਹੋ ਗਿਆ। ਅਖੀਰ 8 ਦਸੰਬਰ 1933 ਦੇ ਦਿਨ ਜਦੋਂ ਇਕੱਲਾ ਸ਼ਹਿਰੋਂ ਆ ਰਿਹਾ ਸੀ ਤਾਂ ਬੱਬਰਾਂ ਨੇ ਉਸ ਨੂੰ ਕਤਲ ਕਰ ਦਿੱਤਾ। ਉਸ ਦੇ ਕਤਲ ਸੰਬੰਧੀ ਹਰੀ ਸਿੰਘ ਸੂੰਡ ਅਤੇ ਉਸ ਦੇ ਕੁਝ ਸਾਥੀਆਂ ਤੇ ਮੁਕੱਦਮਾ ਚਲਾਇਆ ਗਿਆ, ਪਰ ਸਬੂਤ ਨਾ ਮਿਲ ਸਕਣ ਕਰਕੇ ਉਹ ਬਰੀ ਹੋ ਗਏ।
ਇੱਕ ਰਵਾਇਤ ਮੁਤਾਬਕ ਉਸ ਦਾ ਕਤਲ ਅਪ੍ਰੈਲ ਮਈ 1934 ਵਿੱਚ ਹੋਇਆ ਸੀ। 8 ਦਸੰਬਰ 1986 ਦੇ ਦਿਨ ਕਪੂਰਥਲਾ 'ਚ ਦਹਿਸ਼ਤਗਰਦ ਹਿੰਦੂਆਂ ਨੇ ਸਿੱਖਾਂ ਦੇ ਨਿੱਕੇ ਬੱਚਿਆਂ ਤੇ ਹਮਲਾ ਕਰਕੇ ਉਹਨਾਂ ਨੂੰ ਜ਼ਖਮੀ ਕੀਤਾ। ਪੁਲਿਸ ਕੋਲ ਖੜੀ ਤਮਾਸ਼ਾ ਵੇਖਦੀ ਰਹੀ। 8 ਦਸੰਬਰ 1999 ਦੇ ਦਿਨ ਪੰਜਾਬ ਪੁਲਿਸ ਨੇ ਰਣਜੀਤ ਸਿੰਘ ਰਾਣਾ ਵਾਸੀ ਪਠਾਨ ਮਾਜਰਾ ਨੂੰ ਇੱਕ ਨਕਲੀ ਮੁਕਾਬਲੇ ਸ਼ਹੀਦ ਕੀਤਾ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 8 ਦਸੰਬਰ ਦਾ ਦਿਨ।